ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 58। ਕਈ ਦਿਨ ਲੰਘ ਗਏ, ਨਾ ਜਮੀਲ ਅਹਿਮਦ ਪਰਤਿਆ ਨਾ ਹੀ ਉਹਦਾ ਇੰਟਰਵਿਊ ਛਪਾ। ਖਾਲਿਦ ਸਮਝ ਗਿਆ ਭਈ ਅਖਬਾਰ ਨੇ ਛਾਪਣ ਤੋਂ ਇਨਕਾਰ ਕਰ ਦਿੱਤਾ ਹੋਵੇਗਾ ਤੇ ਉਹ ਨੌਜਵਾਨ ਅਖਬਾਰ ਨਵੀਸ ਸ਼ਰਮਿੰਦਗੀ ਪਾਰੋਂ ਮਿਲਣ ਨਹੀਂ ਆਇਆ ਹੋਵੇਗਾ। ਪਰ ਇੱਕ ਦਿਨ ਥੋੜ੍ਹੇ ਜਿਹੇ ਰੱਦੋ ਬਦਲ ਨਾਲ ਉਹ ਪੂਰੇ ਦਾ ਪੂਰਾ ਇੰਟਰਵਿਊ ਛਪ ਗਿਆ, ਪਰ ਉਹਨਾਂ ਦੇ ਮੁਖਾਲਫ ਉਮੀਦਵਾਰ ਦੇ ਨਾਂ ਨਾਲ। ਮੇਰਾ ਖਿਆਲ ਹੈ ਇਹ ਕਿਤਾਬਤ ਦੀ ਗਲਤੀ ਹੈ, ਸਲੀਮ ਆਖਿਆ। ਨਹੀਂ, ਖਾਲਿਦ ਦੱਸਿਆ, ਇਹ ਕਿਤਾਬਤ ਦੀ ਨਹੀਂ, ਨੀਅਤ ਦੀ ਖਰਾਬੀ ਹੈ। ਉਹ ਕਿਵੇਂ? ਉਹਨੇ ਇੰਟਰਵਿਊ ਵੇਚ ਦਿੱਤਾ ਹੈ। ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ ਨੇ। ਇੱਕ ਤੇ ਸਾਡੇ ਮੁਖਾਲਫ ਉਮੀਦਵਾਰ ਭੱਟੀ ਸਾਹਿਬ, ਜਿਹੜੇ ਵਾਜਬੀ ਜਿਹੇ ਪੜ੍ਹੇ ਹੋਏ ਨੇ, ਉਹਨਾਂ ਦਾ ਆਪਣੀ ਪਾਰਟੀ ਤੇ ਪਬਲਿਕ ਵਿੱਚ ਇਮੇਜ ਬਣਾਉਣ ਦੀ ਕੋਸ਼ਿਸ਼ ਭਈ ਬੜੇ ਪੜ੍ਹੇ ਲਿਖੇ ਨੇ ਤੇ ਤਾਰੀਖ ਤੇ ਹਾਲਾਤ ਹਾਜ਼ਰਾ ਉੱਤੇ ਨਜ਼ਰ ਰੱਖਣ ਵਾਲੇ ਨੇ। ਦੂਜਾ ਇਹ ਭਈ ਮੈਂ ਇਹਨਾਂ ਖਿਆਲਾਂ ਦਾ ਇਜ਼ਹਾਰ ਨਾ ਕਰ ਸਕਾਂ, ਕਰਾਂਗਾ ਤੇ ਉਲਟਾ ਉਹਦੇ ਖਿਆਲਾਂ ਦੀ ਚੋਰੀ ਦਾ ਇਲਜ਼ਾਮ ਆਏਗਾ। ਪਰ ਜੀ ਇਹ ਤੇ ਚੋਰੀ ਏ, ਜ਼ੁਲਮ ਏ, ਬੇਇਨਸਾਫੀ ਏ। ਸਿਆਸਤ ਵਿੱਚ ਇਹ ਸਭ ਚੱਲਦਾ ਏ। ਅਸੀਂ ਇਹ ਤਜਾਜ ਕਰ ਸਕਨੇ ਹਾਂ, ਤਰਦੀਦ ਤੇ ਵਜ਼ਾਹਤ ਕਰ ਸਕਨੇ ਹਾਂ, ਮੁਕੱਦਮਾ ਕਰ ਸਕਨੇ ਹਾਂ। ਸਾਡੇ ਕੋਲ ਚੋਰੀ ਦਾ ਕੀ ਸਬੂਤ ਏ? ਸਬੂਤ? ਆਹੋ, ਅਦਾਲਤ ਨੂੰ ਤੇ ਸਬੂਤ ਚਾਹੀਦਾ ਏ। ਅਖਬਾਰ ਵਿੱਚ ਤਰਦੀਦ ਜਾਂ ਵਜ਼ਾਹਤ ਕੌਣ ਛਾਪੇਗਾ? ਉਹ ਤੇ ਅੱਗੇ ਹੀ ਸਾਡੇ ਖਿਲਾਫ ਹੈ। ਫਿਰ ਕੋਈ ਜ਼ਰੂਰ ਕਰਨਾ ਚਾਹੀਦਾ ਹੈ। ਆਹੋ, ਕਰਨਾ ਚਾਹੀਦਾ ਹੈ ਸਬਰ। ਪਰ ਸਲੀਮ ਸਬਰ ਨਾ ਕੀਤਾ। 2-3 ਰੋਜ਼ ਬਹਿ ਕੇ ਉਹਨੇ ਇੱਕ ਮਜ਼ਮੂਨ ਤਿਆਰ ਕੀਤਾ ਤੇ ਉਹਦੇ ਵਿੱਚ ਇਸ ਸਹਾਫਤੀ ਡਾਕੇ ਤੇ ਬਦਦਿਆਨਤੀ ਦਾ ਵੀ ਖੁੱਲ੍ਹ ਕੇ ਜ਼ਿਕਰ ਕੀਤਾ ਤੇ ਮੁਖਾਲਫ ਉਮੀਦਵਾਰ ਨੂੰ ਚੈਲੰਜ ਭਈ ਉਹ ਆਪਣੇ ਨਾਂ ਨਾਲ ਛਪਵਾਏ ਹੋਏ ਇੰਟਰਵਿਊ ਵਿੱਚ ਵਰਤੇ ਗਏ ਕੁਝ ਲਫ਼ਜ਼ਾਂ ਦੇ ਮਾਇਨੇ ਦੱਸ ਦੇਵੇ। ਉਹਨੇ ਇਹ ਮਜ਼ਮੂਨ ਖਾਲਿਦ ਕੋਲੋਂ ਛੁਪਾ ਕੇ ਲਿਖਿਆ ਤੇ ਮਕਾਮੀ ਤੇ ਲਾਹੌਰ ਦੇ ਵੱਡੇ ਅਖਬਾਰਾਂ ਨੂੰ ਨਕਲਾਂ ਘੱਲ ਦਿੱਤੀਆਂ। ਅਖੀਰ ਇੱਕ ਦਿਨ ਉਹ ਲਾਹੌਰ ਦੇ ਇੱਕ ਵੱਡੇ ਅਖਬਾਰ ਵਿੱਚ ਛਪ ਗਿਆ। ਖਾਲਿਦ ਮਜ਼ਮੂਨ ਪੜ੍ਹ ਕੇ ਖੁਸ਼ ਵੀ ਹੋਇਆ ਤੇ ਹੈਰਾਨ ਵੀ। ਇਹ ਤੂੰ ਕਮਾਲ ਕਰ ਦਿੱਤਾ ਹੈ, ਤੇਰੀ ਐਸ ਖੂਬੀ ਦਾ ਤੇ ਮੈਨੂੰ ਪਤਾ ਹੀ ਨਹੀਂ ਸੀ। ਉਸ ਮਜ਼ਮੂਨ ਨਾਲ ਜਿਵੇਂ ਸ਼ਹਿਰ ਤੇ ਮੁਖਾਲਫ ਪਾਰਟੀ ਵਿੱਚ ਥਰਥੱਲੀ ਪੈ ਗਈ। ਦੋਸਤਾਂ ਹਮੈਤੀਆਂ ਦੇ ਟੈਲੀਫੋਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਈ ਮੁਲਾਕਾਤ ਕਰਨ ਦੌੜੇ ਆਏ। ਹਰ ਕੋਈ ਪੁੱਛਦਾ ਏ ਅਖਤਰ ਸਲੀਮ ਅਖਤਰ ਕੌਣ ਹੈ? ਇੱਕ ਦਿਨ ਵਿੱਚ ਅਖਤਰ ਸਲੀਮ ਪੂਰੇ ਸ਼ਹਿਰ ਵਿੱਚ ਮਸ਼ਹੂਰ ਹੋ ਗਿਆ। ਦੂਜੇ ਤੀਜੇ ਦਿਨ ਮੁਖਾਲਫ ਦਾ ਫਿਸ ਜਿਹਾ ਤਰਦੀਦੀ ਬਿਆਨ ਵੀ ਛਪਿਆ, ਪਰ ਹਿਸਾਬ ਬਰਾਬਰ ਨਾ ਹੋ ਸਕਿਆ। ਲੋਕੀ ਖਾਲਿਦ ਨੂੰ ਮੁਬਾਰਕਾਂ ਦੇਣ ਤੇ ਉਹ ਆਖੇ ਇਹਦਾ ਸਾਰਾ ਕ੍ਰੈਡਿਟ ਸਲੀਮ ਨੂੰ ਜਾਂਦਾ ਹੈ। ਸਲੀਮ ਨੂੰ ਅੱਬਾ ਜੀ ਖਤ ਲਿਖਿਆ ਸੀ ਭਈ 1-2 ਦਿਨਾਂ ਲਈ ਜ਼ਰੂਰ ਆਵੇ, ਕੋਈ ਬਹੁਤ ਜ਼ਰੂਰੀ ਗੱਲ ਕਰਨੀ ਹੈ। ਅਗਲੀ ਸਵੇਰ ਉਹ ਅੰਕਲ ਹੋਰਾਂ ਕੋਲੋਂ ਛੁੱਟੀ ਲੈਣ ਗਿਆ ਤੇ ਉਹਨਾਂ ਅੰਗਰੇਜ਼ੀ ਵਿੱਚ ਟਾਈਪ ਕੀਤਾ ਹੋਇਆ ਆਪਣਾ ਇੱਕ ਮਜ਼ਮੂਨ ਉਹਦੇ ਹਵਾਲੇ ਕਰਦਾ ਹੋਇਆ ਆਖਿਆ, ਇਹਦਾ ਉਰਦੂ ਵਿੱਚ ਤਰਜਮਾ ਕਰ ਦੇ ਤਾਂ ਜੇ ਅੰਗਰੇਜ਼ੀ ਨਾਲ ਉਰਦੂ ਅਖਬਾਰਾਂ ਨੂੰ ਵੀ ਘੱਲ ਦਈਏ। ਉਹਨੇ ਆਖਿਆ, ਇੰਨਾ ਲੰਮਾ ਮਜ਼ਮੂਨ ਕੌਣ ਛਾਪੇਗਾ? ਅੱਜ ਕੱਲ੍ਹ ਅਖਬਾਰਾਂ ਵਿੱਚ ਬੜੀ ਭੀੜ ਹੈ ਮਜ਼ਮੂਨਾਂ ਦੀ। ਅੱਛਾ ਪਹਿਲੋਂ ਤੂੰ ਪੜ੍ਹ ਤੇ ਜਿਹੜੀ ਗੱਲ ਫਾਲਤੂ ਹੋਵੇ ਉਹ ਹਜ਼ਫ ਕਰ ਦੇਵੀਂ। ਮੈਂ ਤੇ ਛੁੱਟੀ ਮੰਗਣ ਆਇਆ ਸਾਂ ਜੀ। ਕਿਉਂ? ਘਰ ਜਾਣਾ ਏ ਲਾਹੌਰ, ਅੱਬੇ ਹੋਰਾਂ ਸੱਦਿਆ ਏ। ਕੋਈ ਗੱਲ ਨਹੀਂ, ਨਾਲ ਲੈ ਜਾ, ਉੱਥੇ ਜਾ ਕੇ ਪੜ੍ਹ ਲੈਵੀਂ। ਜਦੋਂ ਵੇਲ ਮਿਲੀ ਆ ਤਰਜਮਾ ਕਰ ਦੇਵੀਂ। ਇਹ ਤੁਹਾਨੂੰ 7 ਨੰਬਰ ਬੜਾ ਪਸੰਦ ਏ। ਕਿਹੜਾ 7 ਨੰਬਰ? ਤੁਹਾਡੇ ਘਰ ਦਾ ਨੰਬਰ 77, ਗਲੀ ਨੰਬਰ 7, ਤਾਰੀਖ ਪੈਦਾਇਸ਼ 7 ਸਤੰਬਰ, ਗੱਡੀ ਦਾ ਨੰਬਰ 2107 ਤੇ ਐਸ ਮਜ਼ਮੂਨ ਦੇ ਸਫੇ 7। ਕਮਾਲ ਏ, ਇਤਫਾਕ ਹੀ ਹੋਣਾ ਹੈ, ਮੈਂ ਤੇ ਕਦੀ ਗੌਰ ਹੀ ਨਹੀਂ ਕੀਤਾ। 7 ਨੰਬਰ ਖੁਸ਼ਨਸੀਬੀ ਦਾ ਨੰਬਰ ਹੈ। ਹੋਵੇਗਾ, ਮੈਨੂੰ ਇਸ ਬਾਰੇ ਕੋਈ ਬਹੁਤਾ ਪਤਾ ਹੈ ਨਾ ਦਿਲਚਸਪੀ। ਰੰਗ ਵੀ 7 ਹੁੰਦੇ ਨੇ, ਸੁਰ ਵੀ 7, 7 ਜ਼ਮੀਨਾਂ, 7 ਅਸਮਾਨ। ਅੱਛਾ ਪਹਿਲੋਂ ਮਜ਼ਮੂਨ ਪੜ੍ਹ ਲੈ, ਫੇਰ ਗੱਲਾਂ ਬਣਾ ਲੈਵੀਂ। ਜੇ ਮੈਨੂੰ ਪਸੰਦ ਨਾ ਆਇਆ ਤੇ ਮੈਂ ਤਰਜਮਾ ਕੀ ਕਰਨਾ ਹੈ? ਫੇਰ ਤੇਰੀ ਤਨਖਾਹ ਵਿੱਚੋਂ ਛੁੱਟੀਆਂ ਦੇ ਪੈਸੇ ਕੱਟੇ ਜਾਣਗੇ। ਪਰ ਉਹ ਤੇ ਮੈਂ ਲਾਹੌਰ ਜਾਣ ਲਈ ਐਡਵਾਂਸ ਲੈ ਜਾਣੀ ਹੈ, ਕੱਟੋਗੇ ਕਿੱਥੋਂ? ਅਗਲੀ ਤਨਖਾਹ ਵਿੱਚੋਂ। ਤੇ ਜੇ ਮੈਂ ਪਰਤ ਕੇ ਆਇਆ ਹੀ ਨਾ ਤੇ ਫੇਰ? ਨਾ ਯਾਰ, ਇੰਜ ਨਾ ਕਰੀ। ਤੁਹਾਨੂੰ ਮਿਲਣ ਤੋਂ ਪਹਿਲਾਂ ਮੈਂ ਬੜਾ ਫਰਾਡੀਆ ਸਾ ਜੇ। ਬਕਵਾਸ ਨਾ ਕਰ, ਈਮਾਨ ਨਾਲ। ਕੇ ਫਰਾਡ ਕੀਤੇ? ਇੰਜ ਦੇ ਨਹੀਂ ਪਈ ਦੀਵਾਨੀ ਜਾਂ ਫੌਜਦਾਰੀ ਮੁਕੱਦਮਾ ਬਣ ਜਾਏ। ਫੇਰ ਕੁੜੀਆਂ ਦਾ ਪਿੱਛਾ ਕਰਨਾ, ਉਹਨਾਂ ਨੂੰ ਉੱਲੂ ਦੀ ਜਿਹੜੀ ਮੁਅੰਨਸ ਹੁੰਦੀ ਏ ਉਹ ਬਣਾਉਣਾ, ਭਾਬੀ ਦੇ ਸੌਦੇ ਵਿੱਚੋਂ ਕੁਝ ਬਚਾ ਲੈਣਾ, ਕੋਈ ਕੰਮ ਕਰਨ ਨੂੰ ਜੀ ਨਾ ਹੋਵੇ ਤੇ ਬਿਮਾਰੀ ਦਾ ਬਹਾਨਾ ਕਰਨਾ, ਹਮਦਰਦੀ ਹਾਸਲ ਕਰਨ ਲਈ ਝੂਠ ਬੋਲ ਲੈਣਾ। ਫਿਰ ਉਹਨੇ ਨੈਣ ਤਾਰਾ ਨਾਲ ਆਪਣੀ ਪਹਿਲੀ ਟੈਲੀਫੋਨ ਕਾਲ ਵਾਲੀ ਸਾਰੀ ਗੱਲ ਸੁਣਾਈ ਤੇ ਉਹ ਹੱਸ ਕੇ ਦੋਹਰੇ ਹੋ ਗਏ। ਤੂੰ ਤੇ ਬੜਾ ਖਤਰਨਾਕ ਹੈ ਯਾਰ। ਹੁਣ ਨਹੀਂ, ਪਹਿਲੇ ਸਾਂ।
ਇਹ ਕਾਇਆ ਕਿਵੇਂ ਪਲਟੀ? ਤੁਹਾਨੂੰ ਮਿਲ ਕੇ ਸੱਚੀ, ਤੁਹਾਡਾ ਖਲੂਸ, ਹਮਦਰਦੀ ਤੇ ਮਿਹਰਬਾਨੀਆਂ ਵੇਖ ਕੇ, ਮੇਰੀਆਂ ਜਾਂ ਨੈਣਾ ਦੀਆਂ, ਉਹਦੀ ਮਾਸੂਮੀਅਤ ਵੇਖ ਕੇ। 5 ਸਾਲ ਲਾਹੌਰ ਪੜ੍ਹ ਕੇ ਆਈਏ, ਪਰ ਲੱਗਦਾ ਏ ਹੁਣੇ ਹੁਣੇ ਨਿੱਕੇ ਪਿੰਡੋਂ ਆਈਏ। ਅੱਛਾ, ਮਜ਼ਮੂਨ ਪੜ੍ਹ ਕੇ ਦੱਸੀ, ਤੇ ਜੇ ਪਸੰਦ ਨਾ ਆਵੇ ਤੇ ਬੇਸ਼ੱਕ ਤਰਜਮਾ ਨਾ ਕਰੀ। ਪਸੰਦ ਆਵੇ ਨਾ ਆਵੇ, ਤਰਜਮਾ ਤੇ ਕਰਨਾ ਹੀ ਪਵੇਗਾ, ਨੌਕਰੀ ਏ। ਨਹੀਂ ਯਾਰ, ਆਪਣੇ ਆਪ ਨੂੰ ਮੁਲਾਜ਼ਮ ਨਾ ਸਮਝਿਆ ਕਰ, ਸਹੀ ਰਾਹ ਦੇਵੀਂ, ਅੱਲਾ ਦਿੱਤਾ ਨਾ ਬਣੀ। ਅੱਲਾ ਦਿੱਤਾ ਕੌਣ ਏ? ਮੇਰਾ ਸੀ ਕਿੱਥੇ ਰਹਿੰਦਾ ਏ? ਆਪਣੇ ਘਰ, ਪਿੰਡ? ਆਹੋ, ਵੱਡੇ ਪਿੰਡ। ਝੂਠਾ ਹੋਣਾ ਏ। ਅੱਲਾ ਨੇ ਤੇ ਉਹਨੂੰ ਸੱਚੀ ਮੁੱਚੀ ਦਾ ਬਣਾਇਆ ਸੀ, ਪਰ ਲੋੜ ਤੇ ਵੇਲੇ ਉਹਨੂੰ ਝੂਠ ਮੂਠ ਦਾ ਬਣਾ ਛੱਡਿਆ ਏ। ਅੱਜ ਹੋਰ ਕੀ ਕੰਮ ਹੈ, ਹੁਣੇ ਦੱਸ ਦਿਓ, ਫਿਰ ਮੈਂ ਲਾਹੌਰ ਜਾਣਾ ਏ। ਐ ਲੈ ਪੈਸੇ। ਖਾਲਿਦ ਆਖਿਆ, ਕਾਫੀ ਨਹੀਂ ਜਾਂ ਹੋਰ? 100 ਦੇ ਕੁਝ ਨੋਟ ਸਨ। ਇੱਕ ਥੱਲੇ ਡਿੱਗ ਪਿਆ। ਉਹਨੇ ਆਖਿਆ, ਇਹ ਵੀ ਮੇਰੇ ਵੱਲ ਆਉਣਾ ਚਾਹੁੰਦਾ ਏ। ਉਹ ਉੱਚੀ ਉੱਚੀ ਹੱਸੇ। ਤੂੰ ਤੇ ਸੱਚੀ ਮੁੱਚੀ ਅੱਲਾ ਦਿੱਤਾ ਹੈ। ਉਹ ਕਿਵੇਂ? ਅੱਛਾ, ਪਹਿਲੇ ਮਜ਼ਮੂਨ ਪੜ੍ਹ, ਫਿਰ ਇਹਦੇ ਬਾਰੇ ਗੱਲਾਂ ਕਰਾਂਗੇ। ਮੇਰਾ ਖਿਆਲ ਹੈ ਹੁਣ ਮੈਂ ਜਾਣ ਲੱਗਿਆ ਸਲਾਮ ਕਰਨਾ ਹੈ, ਤੇ ਤੁਸਾਂ ਆਖਣਾ ਹੈ ਪਹਿਲੇ ਮਜ਼ਮੂਨ ਪੜ੍ਹ। ਖਾਲਿਦ ਹੱਸਣ ਲੱਗ ਪਿਆ। ਉਹ ਇਜਾਜ਼ਤ ਲੈ ਕੇ ਨਿਕਲਣ ਲੱਗਾ, ਤੇ ਅੱਗੇ ਨੈਣਾ ਕਿਆਰੀਆਂ ਨੂੰ ਪਾਣੀ ਦਿੰਦੀ ਪਈ ਸੀ। ਅੱਜ ਤੁਸੀਂ ਬਾਹਰ ਨਜ਼ਰ ਆ ਰਹੇ ਹੋ, ਹਵਾ ਨਾ ਲੱਗ ਜਾਏ। ਕਿਉਂ, ਮੈਨੂੰ ਕੋਈ ਲਾਕੜਾ ਕਾਕੜਾ ਨਿਕਲਿਆ ਹੋਇਆ ਹੈ? ਲੱਗਦਾ ਤੇ ਇਹ ਹੋਏ ਵੀ ਡਾਕਟਰਾਂ ਹਵਾ, ਰੋਸ਼ਨੀ ਤੇ ਲੋਕਾਂ ਨੂੰ ਮਿਲਣ ਦੀ ਮਨਾਹੀ ਕੀਤੀ ਹੋਈ ਏ। ਅਸੀਂ ਆਪੂ ਡਾਕਟਰ ਹੁੰਨੇ ਹਾਂ। ਅੱਛਾ, ਸਾਡਾ ਦਿਲ ਵੀ ਕਦੀ ਚੈੱਕ ਕਰੋ। ਅਸੀਂ ਬੰਦਿਆਂ ਦੇ ਡਾਕਟਰ ਹਾਂ, ਡੰਗਰ ਡਾਕਟਰ ਨਹੀਂ। ਮੈਂ ਤੇ ਅੰਦਰ ਤੁਹਾਡੀਆਂ ਤਾਰੀਫਾਂ ਕਰਦਾ ਰਿਹਾ ਵੀ ਬੜੀ ਮਾਸੂਮ ਤੇ ਪਿਆਰੀ ਏ। ਪਿਆਰੀ? ਨਹੀਂ, ਅੰਕਲ ਹੋਰਾਂ ਕੋਲ ਮੈਂ ਸਿਰਫ ਮਾਸੂਮ ਹੀ ਆਖਿਆ ਸੀ। ਇਹ ਹੁਣ ਮੂੰਹੋਂ ਨਿਕਲ ਗਿਆ ਏ। ਅੱਜ ਸਵੇਰੇ ਸਵੇਰੇ ਤਸ਼ਰੀਫ ਲੈ ਜਾ ਰਹੇ ਹੋ? ਮੈਂ ਲਾਹੌਰ ਜਾਣਾ ਹੈ, ਅੱਬਾ ਜੀ ਬੁਲਾਇਆ ਏ। ਬੜਾ ਡਰ ਹੁੰਦਾ ਏ। ਡਰਨ ਵਾਲੀ ਕੀ ਗੱਲ ਏ? ਖੁਸ਼ ਨਸੀਬ ਹੋ, ਮਾਂ ਪਿਓ ਕੋਲ ਜਾ ਰਹੇ ਹੋ। ਕਿੰਨਾ ਚੰਗਾ ਚੰਗਾ ਲੱਗਦਾ ਹੋਵੇਗਾ। ਚੰਗਾ ਤੇ ਲੱਗਦਾ ਏ, ਪਰ ਡਰਦਾ ਕਿਧਰੇ ਫਸਾ ਨਾ ਦੇਣ। ਤੁਹਾਡਾ ਮਤਲਬ ਏ ਕਿਧਰੇ ਵਿਆਹ ਨਾ ਕਰ ਦੇਵਣ? ਤੁਸੀਂ ਬੜੇ ਜ਼ਹੀਨ ਹੋ। ਇਹ ਤੇ ਹੋਰ ਵੀ ਖੁਸ਼ੀ ਦੀ ਗੱਲ ਏ। ਕੰਗਰੈਚੁਲੇਸ਼ਨ। ਮੈਂ ਤੇ ਇੱਕ ਸ਼ੈ ਦਾ ਇਜ਼ਹਾਰ ਕੀਤਾ ਹੈ, ਤੁਸਾਂ ਅੱਗੋਂ ਮੁਬਾਰਕਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਹੋਣਾ ਤੇ ਹੈ ਨਾ ਇੱਕ ਦਿਨ। ਕਿਉਂ ਹੋਣਾ ਹੈ? ਇਹ ਕੋਈ ਮੌਤ ਹੈ ਵੀ ਜ਼ਰੂਰ ਆਉਣੀ ਹੈ ਇੱਕ ਦਿਨ। ਹਾਂ, ਇਹ ਤੇ ਹੈ। ਮੈਨੂੰ ਵੀ ਪਸੰਦ ਨਹੀਂ। ਮੇਰੀ ਅੰਮੀ ਨੇ ਵੀ ਨਹੀਂ ਕੀਤਾ ਸੀ। ਤੁਹਾਨੂੰ ਕੀ ਪਤਾ? ਮੈਨੂੰ ਅੰਕਲ ਨੇ ਸਾਰੀ ਗੱਲ ਦੱਸ ਦਿੱਤੀ ਹੋਈ ਹੈ। ਓ ਮਾਈ ਗਾਡ, ਫਿਰ ਤੁਹਾਨੂੰ ਮੇਰੇ ਨਾਲ ਨਫ਼ਰਤ ਨਹੀਂ ਹੋਈ? ਮੈਨੂੰ ਤੇ ਉਲਟੀ ਹੋ ਗਈ ਏ, ਜਿਹੜੀ ਨਫ਼ਰਤ ਦੇ ਉਲਟ ਹੁੰਦੀ ਏ। ਲੋਕੀ ਤੇ ਕਰਦੇ ਨੇ। ਅੱਛਾ ਛੱਡੋ, ਇਹ ਦੱਸੋ, ਮੇਰੇ ਵਿਆਹ ਦੀ ਗੱਲ ਸੁਣ ਕੇ ਤੁਹਾਨੂੰ ਕੁਝ ਨਹੀਂ ਹੋਇਆ? ਮੈਨੂੰ ਕੀ ਹੋਣਾ ਹੈ? ਵਿਆਹ ਤੁਹਾਡਾ ਏ। ਮੇਰਾ ਮਤਲਬ ਹੈ ਖੁਸ਼ੀ ਜਾਂ ਅਫਸੋਸ? ਖੁਸ਼ੀ। ਝੂਠ। ਸੱਚ। ਜ਼ਰਾ ਇੱਧਰ ਤੱਕ ਕੇ ਆਖੋ। ਸ਼ਾਇਰ ਸਾਹਿਬ, ਮੈਂ ਤੁਹਾਨੂੰ ਦੱਸਿਆ ਹੈ, ਮੈਂ 3-4 ਵਰੇ ਤੁਹਾਡੇ ਕੋਲੋਂ ਵੱਡੀ ਹਾਂ। ਲਿਹਾਜ਼ ਕਰਿਆ ਕਰੋ। ਡਾਕਟਰ ਨਹੀਂ ਸਾਹਿਬਾ, ਮੈਂ ਵੀ ਤੁਹਾਨੂੰ ਦੱਸ ਚੁੱਕਿਆ, ਮੈਂ BA ਤੱਕ 4 ਵਾਰੀ ਫੇਲ ਹੋਇਆ। ਅੱਛਾ, ਹੁਣ ਜਾਓ, ਦੇਰ ਹੋ ਰਹੀ ਹੈ। ਕਿਧਰੇ ਅੰਕਲ ਬਾਹਰ ਨਾ ਆ ਜਾਣ। ਉਹ ਕੁਝ ਨਹੀਂ ਆਖਦੇ। ਚੰਗਾ ਨਹੀਂ ਲੱਗਦਾ। ਨਹੀਂ ਜਾਂਦਾ। ਅੱਛਾ, ਮੈਂ ਚਲੀ ਜਾਂਦੀ ਹਾਂ, ਬਾਈ। ਉਹ ਪਾਈਪ ਘਾਹ ਉੱਤੇ ਖੁੱਲ੍ਹਾ ਛੱਡ ਕੇ ਅੰਦਰ ਟੁਰ ਗਈ। ਉਹ ਵੀ ਅਣਵਕਦੇ ਦਿਲ ਨਾਲ ਬਾਹਰ ਆ ਗਿਆ।